ਨਵਜੋਤ ਸਿੰਘ ਸਿੱਧੂ ਦੀ ਚੋਣ ਮੁਹਿੰਮ ਲਈ ਬੇਟੀ ਰਾਬੀਆ ਸਿੱਧੂ ਸਰਗਰਮ ਹੋ ਗਈ ਹੈ। ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਵਾਂਗ ਹੀ ਉਹ ਵੀ ਅੰਮ੍ਰਿਤਸਰ ਪੂਰਬੀ ਸੀਟ ਤੇ ਬਿਕਰਮ ਸਿੰਘ ਮਜੀਠੀਆ ਤੇ ਪੂਰੀ ਤਰ੍ਹਾਂ ਹਮਲਾਵਰ ਹੈ। ਇਸ ਸੀਟ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਮੋ ਸਾਹਮਣੇ ਨੇ। ਰਾਬੀਆ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਵੀ ਚੁਟਕੀ ਲੈਂਦੇ ਕਿਹਾ ਕਿ ਉਹ ਉਹਨਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਖੜਨ ਦੇ ਲਾਇਕ ਨਹੀਂ ਨੇ। 133 ਕਰੋੜ ਦੀ ਜਾਇਦਾਦ ਵਾਲਾ ਚੰਨੀ ਗਰੀਬ ਨਹੀਂ ਹੋ ਸਕਦਾ। ਉਸ ਦੇ ਪਿਤਾ 14 ਸਾਲਾਂ ਤੋਂ ਪੰਜਾਬ ਮਾਡਲ ਲਈ ਕੰਮ ਕਰ ਰਹੇ ਨੇ। ਉਹ ਮੰਨਦਾ ਹੈ ਕਿ ਜਿੱਤ ਪਾਪਾ ਦੀ ਹੀ ਹੋਵੇਗੀ ਕਿਉਂਕਿ ਉਹ ਸੱਚ ਦਾ ਸਾਥ ਦਿੰਦੇ ਨੇ। ਸਿੱਧੂ ਨੇ ਕਿਹਾ ਸੀ ਕਿ ਸਾਡੇ ਕੋਲ ਬੇਟੀ ਦੇ ਵਿਆਹ ਲਈ ਪੈਸੇ ਨਹੀਂ ਹਨ। ਇਸ ਤੇ ਰਾਬੀਆ ਨੇ ਕਿਹਾ ਕਿ ਉਸਨੇ ਇਹ ਗੱਲ ਭਾਵੁਕ ਹੋ ਕੇ ਕਹੀ ਸੀ। ਉਸ ਕੋਲ ਮੇਰੇ ਲਈ ਸਭ ਕੁਝ ਹੈ। ਇਸ ਦੇ ਨਾਲ ਹੀ ਰਾਬੀਆ ਸਿੱਧੂ ਨੇ ਐਲਾਨ ਕੀਤਾ ਕਿ ਉਹ ਉਦੋਂ ਤੱਕ ਵਿਆਹ ਨਹੀਂ ਕਰੇਗੀ ਜਦੋਂ ਤੱਕ ਉਹਨਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਨਹੀਂ ਜਿੱਤ ਜਾਂਦੇ। ਰਾਬੀਆ ਸਿੱਧੂ ਨੇ ਵੀ ਰਾਜਨੀਤੀ ਦੀ ਬੁਨਿਆਦ ਸਿੱਖ ਲਈ ਹੈ। ਰਾਬੀਆ ਨੇ ਮਜੀਠੀਆ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਜੀਠੀਆ ਵਿਧਾਨ ਸਭਾ ਹਲਕੇ 'ਚ ਕਰਿਆਨੇ ਦੀ ਦੁਕਾਨ ਤੇ ਚਿੱਟਾ ਸਿਰਫ 20 ਰੁਪਏ 'ਚ ਮਿਲਦਾ ਹੈ। ਕਾਂਗਰਸ ਅੰਮ੍ਰਿਤਸਰ ਵਿੱਚ ਅਜਿਹਾ ਨਹੀਂ ਹੋਣ ਦੇਵੇਗੀ। ਰਾਬੀਆ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਨਸ਼ੇ 'ਚ ਡੁੱਬੇ ਲੋਕਾਂ ਨੂੰ ਵੋਟ ਪਾਉਣ ਜਾਂ ਉਹਨਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਜੋ ਇਮਾਨਦਾਰ ਅਤੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਨੇ। बहुत चंगा, लेकिन तुसी ये बार बार यही क्वेश्चन पूछते रहने हो। ये पूछो ना कि कंपैरिजन किदा नाल कर लिया। मेरे पापा कित्थे हैं ते दूजा बंदा कित्थे है। ड्रग्स च पहुंचाना है लोकां ने अपने बेटे ते बेटियां नू, या बचाना है, एजुकेशन देनी है, जॉब्स देनी है। ये पंजाब दे लोकां नू मैं ही पूछना चाहूँगी, कंपैरिजन की है। ਜਿਨ੍ਹਾਂ ਵੱਲੋਂ ਤੁਸੀਂ ਕਹਿ ਰਹੇ ਜੇ ਜੀ ਉਹਨਾਂ ਵੱਲੋਂ ਕੱਲ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਗਿਆ। ਇੱਕ ਉਹਨਾਂ ਦੀ ਜਿਹੜੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਪਈ ਆ, ਉਸ ਨੂੰ ਲੈ ਕੇ ਉਹਨਾਂ ਨੇ ਕਾਫੀ ਗੱਲਾਂ ਦੇਖੋ। ਨਿਸ਼ਾਨੀ ਤੇ ਤਾਂ ਲੈ ਕੇ ਜਾਣਗੇ ਮੇਰੇ ਪਾਪਾ ਨੂੰ। ਜੋ ਸੱਚਾਈ ਦੇ ਰਸਤੇ 'ਚ ਖੜਦਾ ਹੈ ਉਹਦੇ ਅੱਗੇ ਪ੍ਰੋਬਲਮਸ ਆਂਦੀਆਂ ਹੀ ਆਂਦੀਆਂ ਤੇ ਜਿਹੜਾ ਬੰਦਾ ਬੇਈਮਾਨ ਹੁੰਦਾ ਹੈ ਉਹਦੇ ਕੋਲ ਕੋਈ ਪ੍ਰੋਬਲਮਾਂ ਨਹੀਂ ਆਂਦੀਆਂ। ਪੈਸੇ ਨਾਲ ਵਿਕਦੇ ਆ ਲੋग, लेकिन इस वार नहीं बिकणगे। ते एक होर चीज़ बोलदा, जेड़े लोकां नू अपनी बच्चियां दी परवाह है वो देख लो कि की चाहते हो। मजीठा दा हाल देख लो। करियाना ते ड्रग्स मिलदी हैं, करियाने ते ड्रग्स, वो भी 20 रुपए तक दी। ट्राई कर लो जाके देखने ली। जो चीज़ असी रोकना चाह रहे हैं क्यों होर कित्थे क्यों नहीं गए, इत्थे क्यों आ रहे हैं, इत्थे क्यों आ रहे हैं। ਉਹ ਨਵਜੋਤ ਸਿੰਘ ਸਿੱਧੂ ਵੱਲੋਂ ਚੈਲੰਜ ਕੀਤਾ ਜਾਂਦਾ ਸੀ ਜੀ, ਤਦ ਆਏ ਉਹਨਾਂ ਨੇ ਪਹਿਲਾਂ ਕਿਹਾ ਕਿ ਮੇਰੇ ਸਾਹਮਣੇ ਲੜ ਕਰ ਦੇਖ ਲੈਣ। ਉਹ ਲੜੇ, ਉਸ ਤੋਂ ਬਾਅਦ ਉਹਨਾਂ ਕਿਹਾ ਕਿ ਇੱਕ ਸੀਟ ਤੋਂ ਲੜਨ, ਇੱਕ ਸੀਟ ਤੋਂ ਵੀ ਹੋ ਗਏ ਆ। ਤੇ ਫਿਰ ਵੀ ਉਹ ਇੱਕ ਸੀਟ ਤੋਂ ਕਿੱਥੇ ਹੋਏ ਆ। ਵੰਡਰਫੁਲ, ਇੱਕ ਸੀਟ ਤੋਂ ਕਿੱਥੋਂ ਹੋਏ ਆ। ਉਹਨਾਂ ਦੀ ਵਾਈਫ ਤਾਂ ਲੜ ਹੀ ਰਹੀ ਹੈ ਨਾ ਉੱਥੋਂ, ਤਾਂ ਇੱਕ ਸੀਟ ਤੋਂ ਕਿਤੇ ਨਹੀਂ ਹੋਏ। ਸੇਮ ਹੀ ਹੋਗੀ ਨਾ। ਉਹਨਾਂ ਦੀ ਵਾਈਫ ਉੱਥੇ ਲੜ ਰਹੀ ਹੈ, ਇੱਥੇ ਉਹ ਲੜ ਰਹੇ ਆ। ਲੜ ਤਾਂ ਦੋ ਜਗ੍ਹਾ ਤੋਂ ਹੀ ਰਹੇ ਆ ਨਾ, ਇਨਡਾਇਰੈਕਟਲੀ। ਲੇਕਿਨ ਮਜੀਠੀਆ ਦੇ ਭਾਰੀ ਵਿਰੋਧ ਤੋਂ ਬਾਅਦ ਵੀ ਲੋਕਾਂ ਦਾ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ ਡਾਕਟਰ ਨਵਜੋਤ ਸਿੰਘ ਸਿੱਧੂ ਨੂੰ? ਕਾਫੀ ਲੋਕਾਂ ਨੇ ਆ ਕੇ ਇਹ ਕਿਹਾ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਬੋਰਡ ਲਗਵਾ ਦਿਓ ਉੱਤੇ। ਧਮਕੀਆਂ ਦਿੱਤੀ ਜਾ ਰਹੀਆਂ ਹੈ ਕਿ ਨਹੀਂ ਲਗਵਾਉਂਗੇ ਤਾਂ ਤੁਹਾਡੇ ਬੱਚਿਆਂ ਨੂੰ ਚੱਕ ਲਾਂਗੇ। ਇੰਨੀ ਗੰਦੀ ਧਮਕੀਆਂ। ਚਲੋ ਮੈਂ ਤਾਂ ਉਹਨਾਂ ਨੂੰ ਜਾਣਦੀ ਨਹੀਂ, ਲੇਕਿਨ ਕਾਫੀ ਦੇਰ ਪਹਿਲਾਂ ਨਾ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ। ਕਾਫੀ ਦੇਰ ਪਹਿਲਾਂ ਪੋਲਿਟਿਕਸ ਸਿੱਖਣ ਮਜੀਠੀਆ ਅੰਕਲ ਮੇਰੇ ਪਾਪਾ ਕੋਲ ਹੀ ਆਏ ਸੀ। ਇੱਕ ਵੀਡੀਓ ਵੀ ਹੈ ਉਹਨਾਂ ਦੀ ਜੋ ਉਹਨਾਂ ਨੇ ਬੋਲਿਆ ਮੇਰੀ ਦੋਸਤੀ ਕਿੱਥੇ ਚਲੇਗੀ, है ना। चलो वो छोड़ो। अज लड़ाई सच ते झूठ दी है ते देखते हैं की हुंदा। ठीक है जी, ना जी, बस जी।
ਸਾਡੇ ਕੋਲ ਇੰਨੇ ਪੈਸੇ ਹੀ ਨਹੀਂ ਹੈਗੇ ਕਿ ਅਸੀਂ ਚੰਗੀ ਤਰ੍ਹਾਂ ਬੇਟੀ ਦੀ ਮੈਰਿਜ ਕਰ ਸਕੀਏ। ਇਹ ਸੱਚਾਈ ਹੈ ਜੀ ਕਿ ਹਰ ਸਾਲ ਉਹ ਕਹਿੰਦੇ ਕਿ ਸਾਡੀ ਜਿਹੜੇ ਪੈਸੇ ਆ ਉਹ ਘਟਦੇ ਪਏ ਆ, ਨਾ ਕਿ ਸਾਡੇ ਕੋਲ 2 ਨੰਬਰ ਦੇ ਪੈਸੇ ਨਹੀਂ ਆ। ਜਿਹੜੀ ਸਾਡੀ ਆਪਣੀ ਮਨੀ ਸੀ ਉਹ ਵੀ ਘਟ ਗਈ ਆ। ਜੇ ਨਵਜੋਤ ਸਿੰਘ ਸਿੱਧੂ ਪੋਲਿਟਿਕਸ 'ਚ ਨਾ ਆਉਂਦੇ ਤੇ ਇਸ ਵੇਲੇ 250 ਕਰੋੜ ਦੇ ਮਾਲਕ ਹੁੰਦੇ। देखो जी, ये जो उन्होंने बोला है वो थोड़े भावुक हो गए सी। मैं ही खुद क्या सी कि मैं शादी तब तक नहीं कराऊंगी जब तक पापा जितनगे नहीं। पापा मैनू हले तक कहने राबिया इत्थे जा, एक पढ़, सारा कुछ कर। थोनू लगदा है उन्हें मेरे लिए वो नहीं होएगा। चलो जो भी है सच्चाई जी जित होएगी इस बार।